ਵਿਕਰਮਜੀਤ ਸਿੰਘ ਨਾਂ ਦੇ ਬੰਦੇ ਨੇ ਇਲੈਕਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਉਹ ਚੈਲੰਜ ਕੀਤੀ ਹੈ ਚੋਣ ਭਾਈ ਅੰਮ੍ਰਿਤਪਾਲ ਸਿੰਘ ਦੀ। ਉਹਦੇ 'ਚ ਉਹਨਾਂ ਨੇ ਜਿਹੜਾ ਇਹ ਇਲਜ਼ਾਮ ਲਾਏ ਨੇ ਕਿ ਵਾਇਓਲੇਸ਼ਨ ਕੀਤੀ ਹੈ ਇਲੈਕਸ਼ਨ ਐਕਸਪੈਂਡੀਚਰ ਰੂਲਸ ਦੀ, ਜਿਸ ਦੇ ਵਿੱਚ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਕਿ ਵੋਟਰ ਸਲਿਪਸ 'ਤੇ ਕਿੰਨੇ ਖਰਚ ਆਇਆ, ਪਬਲਿਕ ਮੀਟਿੰਗਸ ਕਿੰਨਾ ਆਇਆ, ਵਹੀਕਲਸ 'ਤੇ ਕਿੰਨਾ ਆਇਆ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀਆਂ ਨੇ ਪ੍ਰੈਕਟਿਸਿਸ ਉਹਨਾਂ ਨੇ ਕੀਤੀਆਂ ਬਾਈ ਸੀਕਿੰਗ ਵੋਟਸ ਔਨ ਰਿਲੀਜੀਅਸ ਗਰਾਊਂਡਸ ਐਂਡ ਯੂਜ਼ਿੰਗ ਰਿਲੀਜੀਅਸ ਪਲੇਸਿਸ ਫॉर ਕੈਂਪੇਨ ਪਰਪਸਿਸ। ਹਿੰਦੂ ਮੰਦਰਾਂ 'ਚੋਂ ਪੂਜਾ ਕਰਕੇ ਮੋਦੀ ਬੈਠ ਕੇ ਵਿਸ਼ਨੂੰ ਦਾ ਅਵਤਾਰ ਬਣ ਜਾਏ, ਉਹ ਸਭ ਕਬੂਲ ਹੈ। ਇਹ ਏਜੰਸੀਆਂ ਨੂੰ ਇਹ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈ ਉਹ ਰਿਹਾਈ ਵੀ NSA ਟੁੱਟਣ ਤੱਕ ਗੱਲ ਜਾ ਸਕਦੀ ਹੈ। ਉਹਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਨਹੀਂ ਕੀਤੀ, ਜਿਹੜੇ ਭਾਵੇਂ ਵਿਚੋਲਾ ਵਿੱਚ ਪਾਇਆ ਹੋਇਆ ਉਹਦੇ ਰਾਹੀਂ ਵੀ ਸਾਰਾ ਪਾਰਟ, ਤੇ ਫਿਰ ਇਹ ਹੋਏਗਾ ਕਿ ਵੀ ਉਹਨੂੰ ਜਿਹੜਾ ਉਹ ਸਟ੍ਰਿਪ ਕਰ ਦਿਓ ਆਫ ਦਾ ਐਮਪੀਸ਼ਿਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਦੇ ਤੋਂ ਜਿਹੜੇ MP ਚੁਣੇ ਜਾਣ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕੀਤਾ ਗਿਆ। ਲਾਏ ਗਏ ਇਲਜ਼ਾਮਾਂ ਵਿੱਚ ਗੁਰਦੁਆਰਿਆਂ ਦਾ ਸਿਆਸੀ ਪ੍ਰਚਾਰ ਵੀ ਇੱਕ ਦੋਸ਼ ਹੈ। ਵਿਊਅਰਸ ਇਉਂ ਜਾਪਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਪਾਸੇ ਦਲਾਲ ਕਿਸਮ ਦੇ ਬਟੇਰਿਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਉਹਨਾਂ ਦੀ ਪਾਰਲੀਮੈਂਟ ਦੀ ਜਿਹੜੀ ਮੈਂਬਰੀ ਖੋਹਣ ਲਈ ਡੂੰਗੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ। ਸੋ ਬਾਦਲ ਅਕਾਲੀ ਦਲ ਦਾ ਤਮਾਸ਼ਾ ਵੀ ਅੱਡ-ਅੱਡ ਝਾਂਕੀਆਂ ਰਾਹੀਂ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਬ੍ਰਾਹਮਣਵਾਦ ਜਾਂ ਹਿੰਦੂਤਵਾ ਉਹਨਾਂ ਦਾ ਸਭ ਤੋਂ ਜਿਹੜਾ ਤਾਕਤਵਰ ਹਥਿਆਰ ਹੈ ਉਹ ਹੈ ਭੰਬਲ ਭੂਸਾ, ਕਨਫਿਊਜ਼ਨ। ਤੁਸੀਂ ਇੰਨੀ ਕੁ ਜਿਹੜੀ ਹੈ ਉਹ ਆਲੇ ਦੁਆਲੇ ਨੋਇਜ਼ ਕ੍ਰੀਏਟ ਕਰ ਦਿਓ, ਇੰਨੀਆਂ ਕੁ ਆਵਾਜ਼ਾਂ ਕ੍ਰੀਏਟ, ਜਿਵੇਂ ਮੰਦਰਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿਤੇ ਕੋਈ ਕੁਛ ਪੜ੍ਹ ਰਿਹਾ, ਕਿਤੇ ਕੋਈ ਹੈ, ਕੋਈ ਘੰਟੀਆਂ ਖੜਕ ਰਹੀਆਂ, ਕੋਈ ਦੂਜਾ। ਨੋਇਜ਼ ਤੋਂ ਬਿਨਾਂ ਕੁਛ ਨਹੀਂ ਹੁੰਦਾ। ਔਰ ਜਿਹੜਾ ਬਿਲਕੁਲ ਕਲੋਜ਼ ਜਿਹਨੂੰ ਸੈਂਕਟਮ ਸੈਂਕਟੋਰਮ ਕਹਿੰਦੇ ਨੇ, ਉਹ ਬਿਲਕੁਲ ਹਨੇਰੇ ਕਮਰੇ 'ਚ ਹੋਏਗਾ। ਉੱਥੇ ਪੰਡਤ ਤੋਂ ਬਿਨਾਂ ਕੋਈ ਕੁਛ ਨਹੀਂ ਤੁਸੀਂ ਦੇਖ ਸਕਦੇ, ਅਦਰ ਦੈਨ ਕਿ ਤੁਸੀਂ ਆਪਣਾ ਜੋ ਭੇਟ ਉਹਨੂੰ ਕਰੋ ਅਤੇ ਉਹ ਤੁਹਾਨੂੰ ਪਾਣੀ, ਜਿਹਨੂੰ ਚਰਨਾਮ੍ਰਿਤ ਕਹਿੰਦੇ ਨੇ, ਦੇ ਕੇ ਤੋਰ ਦਿੰਦਾ। ਉਹਨਾਂ ਦੇ ਕੋਈ ਖੁੱਲ੍ਹੇ ਹਾਲ ਨਹੀਂ ਹੁੰਦੇ ਕਦੇ ਵੀ ਮੰਦਰਾਂ ਦੇ, ਜਿੱਥੇ ਕਿ ਕੋਈ ਜਿਹੜੇ ਨੇ ਉਹ ਦੀਵਾਨ ਸੱਜ ਰਹੇ ਹੋਣ ਜਾਂ ਕੋਈ ਦੂਜਾ ਹੋਏ। ਉਹ ਬਿਲਕੁਲ ਕਲੋਜ਼, ਉਹ ਹਨੇਰਾ ਕਮਰਾ। ਔਰ ਸੋ ਕਾਲਡ ਪੂਜਾ ਦੇ ਨਾਂ ਥੱਲੇ ਵੀ ਕਦੋਂ ਕਵਾੜ ਖੁੱਲ੍ਹਣਾ ਹੈ, ਕਦੋਂ ਕੀ ਹੈ, ਉਸ ਲੈਵਲ ਦੇ ਬ੍ਰਾਹਮਣਾਂ ਤੱਕ ਹੀ ਉਹ ਮਹਿਦੂਦ ਹੁੰਦਾ, ਕਿਉਂਕਿ ਅੰਦਰ ਜੋ ਚੱਲ ਰਿਹਾ ਉਹਨਾਂ ਨੇ ਜੋ ਫਿਰ ਕਹਾਣੀਆਂ ਸੁਣਾਉਣੀਆਂ ਕਿ ਦੇਵਤੇ ਨੇ ਕੀ ਕਰਾਮਾਤ ਕੀਤੀ, ਫਲਾਣੇ ਨੇ, ਉਹ ਲੋਕਾਂ ਤੱਕ ਉਹੀ ਪਹੁੰਚਾਉਂਦੇ ਨੇ, ਕੋਈ ਉਹਦੀ ਵਿਟਨੈਸ ਨਹੀਂ ਹੁੰਦੀ। ਹੁਣ ਇਹ ਇਸ ਲਈ ਕਿਉਂਕਿ ਜਦੋਂ ਔਰ ਕਿਸੇ ਵੀ ਕੌਮ ਦੀ ਖੁਆਰੀ ਉਦੋਂ ਹੀ ਹੁੰਦੀ ਹੈ ਜਦੋਂ ਉਹਨੂੰ ਪਤਾ ਨਾ ਹੋਏ ਜਾਂ ਪਤਾ ਨਾ ਲੱਗੇ ਕਿ ਉਹ ਕੀ ਕਰੇ। ਔਰ ਅਕਸਰ ਇੱਕ ਕਹਾਣੀ ਕੋਈ ਕੈਰੋ ਨਾਲ ਜੋੜ ਕੇ ਸੁਣਾਉਂਦਾ ਹੈ, ਕੋਈ ਕਿਸੇ ਹੋਰ ਨਾਲ, ਕਿ ਜੀ ਗੱਡੀ ਜਾ ਰਹੀ ਹੈ, ਇੱਕ ਸਿਆ ਖਰਗੋਸ਼ ਇੱਕ ਵਾਰੀ ਸੜਕ ਦੇ ਐਂ ਦੀ ਲੰਘਿਆ, ਫਿਰ ਐਂ ਦੀ ਲੰਘਿਆ, ਫਿਰ ਉਹਦੇ ਟਾਇਰ ਦੇ ਥੱਲੇ ਆ ਗਿਆ, ਤੇ ਉਹਨੇ ਡਰਾਈਵਰ ਨੂੰ ਪੁੱਛਿਆ ਕਿ ਵੀ ਇਹ ਕਿਉਂ ਮਰਿਆ। ਉਹਨੇ ਕਿਹਾ ਕਿ ਜੀ ਦੇਖੋ, ਇਹਨੂੰ ਚਾਨਣ ਪਹਿਲਾਂ ਇਧਰੋਂ ਨਹੀਂ ਨਜ਼ਰ ਆਇਆ, ਉਧਰੋਂ ਨਹੀਂ ਨਜ਼ਰ ਆਇਆ, ਔਰ ਇਹ ਜਿਹੜਾ ਹੋ ਗਿਆ, ਉਹ ਕਹਿੰਦਾ ਵੀ ਨਹੀਂ, ਉਹ ਇਸ ਲਈ ਮਰਿਆ ਕਿ ਉਹ ਡਿਸਾਈਡ ਹੀ ਨਹੀਂ ਕਰ ਸਕਿਆ ਵੀ ਉਹਨੇ ਕੀ ਕਰਨਾ। ਔਰ ਇਹ ਇੱਕ ਬਿਲਕੁਲ ਹਕੀਕਤ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਵੀ। ਬਹੁਤ ਵਾਰ ਗਲਤ ਫੈਸਲਾ ਲੈਣ ਨਾਲੋਂ ਫੈਸਲਾ ਨਾ ਲੈ ਸਕਣਾ ਤੁਹਾਨੂੰ ਢੇਕ ਦਿੰਦਾ। ਤੁਸੀਂ ਗਲਤ ਫੈਸਲਾ ਲਓਗੇ, ਇੱਕ ਥਾਂ ਤੇ ਜਾ ਕੇ ਤੁਹਾਨੂੰ ਰਿਅਲਾਈਜ਼ ਹੋਇਆ ਗਲਤ ਹੈ, ਤੁਸੀਂ ਵਾਪਸ ਮੁੜੋਗੇ, ਉਹਨੂੰ ਠੀਕ ਕਰੋਗੇ। ਔਰ ਮੈਜੋਰਿਟੀ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਜਾਂ ਨਾ ਕਾਮਯਾਬ ਹੁੰਦੇ ਨੇ, ਬਹੁਤ ਸਾਰੇ ਉਹ ਹੁੰਦੇ ਨੇ ਜਿਹੜੇ ਫੈਸਲਾ ਹੀ ਨਹੀਂ ਲੈ ਸਕਦੇ। ਉਹ ਹੀ ਸੋਚੀ ਜਾਂਦੇ ਨੇ ਵੀ ਇਵੇਂ ਕਰ ਲਈਏ ਤੇ ਫਿਰ ਇਹ ਕੀ ਹੋਏਗਾ, ਤੇ ਇਹ ਹੋ ਜਾਏ ਤੇ ਇਹ ਕੀ ਹੋਏਗਾ। ਉਹ ਹਮੇਸ਼ਾ ਹੀ ਇਸ, ਔਰ ਕੌਮਾਂ ਦੀ ਜ਼ਿੰਦਗੀ 'ਚ ਵੀ ਜਦੋਂ ਤੱਕ ਕੋਈ ਲੀਡਰਸ਼ਿਪ ਇਸ ਗੱਲ ਦੇ ਉੱਤੇ ਨਹੀਂ। ਔਰ ਇਹੀ ਕਾਰਨ ਹੁਣ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਮੈਂ ਬਹੁਤ ਵਾਰ ਐਡਮਾਇਰ ਜਦੋਂ ਕਰਦਾ ਤਾਂ ਸਾਡੇ ਵੀ ਕੁਛ ਵੀਰਾਂ ਨੂੰ ਲੱਗਦਾ ਕਿ ਜੀ ਇਹ ਮੈਂ ਇਹ ਸਮਝਦਾ ਵੀ ਸਾਨੂੰ ਗੁਰੂ ਨੇ ਸਿਖਾਇਆ ਹੋਇਆ ਹੈ ਕਿ ਤੁਹਾਡਾ ਜਿੱਥੋਂ ਤੁਸੀਂ ਸਿੱਖ ਸਕਦੇ ਹੋ, ਜਿਹੜਾ ਕਿਸੇ 'ਚ ਕੋਈ ਤੁਹਾਨੂੰ ਪੋਜ਼ੀਟਿਵ ਟ੍ਰੇਟ ਲੱਗਦਾ ਹੈ, ਸਾਂਝ ਕੀਚਾ ਗੁਣਾ ਕੇਰੀ ਛੋੜ ਅਵਗਣ ਚੱਲੀਏ,
ਹੁਣ ਕੁਰਬਾਨੀਆਂ 'ਚ ਸਿੱਖਾਂ ਦਾ ਕੋਈ ਸਾਨੀ ਨਹੀਂ। ਅੱਜ ਤੱਕ ਵੀ ਅਸੀਂ ਕਹਾਣੀ ਸੁਣਾਉਂਦੇ ਆ ਜੀ, ਇੰਨੇ ਜਿਹੜੇ ਨੇ ਸਾਡੇ ਫਾਂਸੀ ਤੇ ਲੱਗੇ, ਇੰਨੇ ਜੇਲ੍ਹਾਂ 'ਚ ਗਏ, ਇੰਨਾ ਕੁਰਕ ਕਰਾਇਆ। ਇਹਦੇ 'ਚ ਕੋਈ ਸ਼ੱਕ ਨਹੀਂ। ਅਕਾਲੀ ਲੀਡਰਾਂ 'ਚੋਂ ਵੀ ਖੜਕ ਸਿੰਘ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਇਹ ਸਾਰਿਆਂ ਨੇ ਕਿੰਨੇ ਕਿੰਨੇ ਸਾਲ ਜੇਲ੍ਹਾਂ ਕੱਟੀਆਂ, ਅੰਗਰੇਜ਼ਾਂ ਦੀਆਂ ਵੀ ਔਰ ਬਾਅਦ 'ਚ ਹਿੰਦੂਆਂ ਦੀਆਂ ਵੀ। ਹੁਣ ਮੁਹੰਮਦ ਅਲੀ ਜਿਨਾ ਜਿਹੜਾ ਪਰਫੈਕਟ, ਉਹ ਇੱਕ ਵਾਰੀ ਇੱਕ ਜਿਹੜੀ ਟਾਈ ਬੰਨ੍ਹਦੇ ਸੀ ਉਹ ਦੁਬਾਰਾ ਨਹੀਂ ਸੀ ਬੰਨ੍ਹਦੇ, ਪਰਫੈਕਟਲੀ ਡਰੈਸਡ, ਇੱਕ ਦਿਨ ਵੀ ਜੇਲ੍ਹ ਨਹੀਂ ਕੱਟੀ ਹੈ, ਨਾਟ ਫॉर ਏ ਡੇ। ਤੇ ਨਾ ਹੀ ਉਹਨਾਂ ਨੇ ਮੁਸਲਮਾਨਾਂ ਨੂੰ ਕੋਈ ਕਿਹਾ ਕਿ ਜੀ ਲਾ ਦਿਓ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਤੇ ਇਹਨਾਂ ਨੂੰ ਕੱਢ ਦਿਓ ਤੇ ਉਹਨਾਂ ਨੂੰ ਕਰ ਦਿਓ। ਲੇਕਿਨ ਬਿਨਾਂ ਇੱਕ ਦਿਨ ਵੀ ਜੇਲ੍ਹ ਕੱਟਿਆ। ਔਰ ਇਹ ਵੀ ਨਹੀਂ ਹੈ ਕਿ ਕੋਈ ਉਹ ਬੜੇ ਜਿਹੜੇ ਨੇ ਇਸਲਾਮ ਦੇ ਕੋਈ ਵੱਡੇ ਸਕਾਲਰ ਸੀ, ਉਹ ਤਾਂ ਇੱਕ ਚੰਗੇ ਵਕੀਲ ਸੀ, ਬਾਕੀ ਤਾਂ ਇੱਕ ਇਮਾਨਦਾਰ ਮੈਨ ਆਫ ਇੰਟੈਗਰਿਟੀ ਸੀ। ਲੇਕਿਨ ਉਹਨਾਂ ਨੇ ਆਪਣੇ ਲੋਕਾਂ ਦੇ ਇੱਕ ਹਿੱਸੇ ਨੂੰ, ਅੱਜ ਪਾਕਿਸਤਾਨ ਦੀ ਆਬਾਦੀ 24-25 ਕਰੋੜ ਹੈ, ਉਹਨਾਂ ਨੂੰ ਘੱਟੋ ਘੱਟ ਇਸ ਸਲੇਵਰੀ 'ਚੋਂ ਤਾਂ ਕੱਢਿਆ। ਕਿਉਂਕਿ ਉਹ ਇਸ ਨਤੀਜੇ ਤੇ ਪਹੁੰਚ ਚੁੱਕੇ ਸੀ ਕਿ ਭਾਈ ਇਹ ਜਿਹੜੇ ਸੈਕੂਲਰਿਜ਼ਮ ਦਾ ਜਿਨ੍ਹਾਂ ਨੇ ਲਬਾਦਾ ਪਾਇਆ ਹੋਇਆ, ਨਹਿਰੂ ਗਾਂਧੀ ਕੰਪਨੀ, ਇਹ ਜਿਹੜੇ ਨੇ ਇਹਨਾਂ ਦੇ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ। ਔਰ ਅੱਜ ਅੰਗਰੇਜ਼ ਇੱਥੇ ਬੈਠੇ ਨੇ ਤੇ ਇੰਨੇ ਰੰਗ ਬਦਲ ਰਹੇ ਨੇ ਗਿਰਗਿਟ ਵਾਂਗੂ। ਜਦੋਂ ਉਹ ਚਲੇ ਗਏ ਤੇ ਇਹ ਤਾਂ ਸਾਡਾ ਹਾਲ ਉਹੀ ਕਰਨਗੇ ਜੋ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵਿੱਚ ਹੋਇਆ। ਔਰ ਇਹੀ ਕਾਰਨ ਸੀ ਕਿ ਉਹਨਾਂ ਨੇ ਜਦੋਂ ਕਲੈਰਿਟੀ ਆ ਗਈ ਕਿ ਵੀ ਨਹੀਂ, ਇਹਨਾਂ ਦੇ ਨਾਲ ਅਸੀਂ ਨਹੀਂ ਰਹਿ ਸਕਣਾ, ਕਿਉਂਕਿ ਇਹ ਧੋਖਾ ਕਰਨਗੇ, ਮੈਜੋਰਟੀ ਇਹਨਾਂ ਕੋਲ ਹੋਏਗੀ, ਸੰਵਿਧਾਨ ਇਹਨਾਂ ਦੇ ਕੋਲ ਹੋਏਗਾ, ਮੈਜੋਰਟੀ ਨਾਲ ਫੈਸਲੇ ਹੋਣਗੇ। ਤੇ ਜਦੋਂ ਕਲੈਰਿਟੀ ਹੋ ਗਈ ਫਿਰ ਹੀ ਕੇਮ, ਉਦੋਂ ਵੀ ਜਿਵੇਂ ਅੱਜ ਵੀ ਸਿੱਖਾਂ ਦਾ ਇੱਕ ਤਬਕਾ ਆ ਕੇ ਕਿ ਜੀ ਉਹ ਲੈਂਡ ਲੌਕਡ ਹੋਏਗਾ ਖਾਲਿਸਤਾਨ ਜੀ, ਉਹ ਤੋਂ ਸਮੁੰਦਰ ਹੀ ਨਹੀਂ ਲੱਗਦਾ ਜੀ, ਇਕਨੋਮੀ ਕਿਵੇਂ ਚੱਲੇਗੀ ਜੀ, ਸਾਡੇ ਜਿੰਨੇ ਟਰੱਕ ਕਲਕੱਤੇ 'ਚ ਨੇ ਉਹ ਪੰਜਾਬ 'ਚ ਤਾਂ ਖੜੇ ਕਰਨ ਦੀ ਥਾਂ ਨਹੀਂ ਹੋਣੀ ਜੀ, ਅਸੀਂ ਸਰਵਾਈਵ ਕਿਵੇਂ ਕਰਾਂਗੇ। ਔਰ ਉਸ ਪੀਰੀਅਡ 'ਚ ਵੀ ਜਿਹੜੇ ਜਾਮੀਆ ਮਿਲੀਆ ਇਸਲਾਮੀਆ ਦਿੱਲੀ ਦੇ 'ਚੋਂ ਪੈਦਾ ਹੋ ਰਹੇ ਇਸਲਾਮਿਕ ਸਕਾਲਰ ਸੀ, ਹਾਲਾਂ ਅਲੀਗੜ੍ਹ ਵਾਲਿਆਂ ਨੇ ਆਪਣੀ ਇੱਕ ਲਾਈਨ ਉਹਨੂੰ ਮਿਸਟਰ ਜਿਨ੍ਹਾਂ ਨੂੰ ਫੋਲੋ ਕੀਤਾ, ਉਹਨਾਂ ਨੇ ਉਹ ਇੱਦਾਂ ਦੀਆਂ ਹੀ ਦਲੀਲਾਂ ਦਿੰਦੇ ਸੀ ਕਿ ਜੀ ਅਸੀਂ ਬਿਨਾਂ ਕੱਟ ਕੇ ਜਾਂ ਕਿਵੇਂ ਸਰਵਾਈਵ ਕਰਾਂਗੇ, ਅਸੀਂ ਤਾਂ 5-7 ਸਾਲ ਸਾਡਾ ਇਹ ਹਾਲ ਹੋ ਜਾਏਗਾ ਕਿ ਵਾਪਸ ਸਾਨੂੰ ਇਹ ਹਿੰਦੂ ਇੰਡੀਆ ਵਾਲੇ ਹੜੱਪ ਲੈਣਗੇ। ਔਰ ਉਹ ਜਿਹੜਾ ਉਹਨਾਂ ਦੇ ਜਵਾਬ ਉਸ ਪੀਰੀਅਡ ਦੇ ਨੇ, ਉਹਨਾਂ ਨੇ ਕਿ ਭਾਈ ਸਾਨੂੰ ਭਾਵੇਂ ਰਮਾਲ ਜਿੰਨਾ ਪਾਕਿਸਤਾਨ, ਉਹਨੇ ਰਮਾਲ ਕੱਢਿਆ, ਉਹਨੇ ਕਿਹਾ ਇੰਨਾ ਵੀ ਬਣ ਜਾਏ ਤੇ ਮੈਂ ਉਹਦੇ ਆਈਲ ਗੋ ਫॉर ਇਟ, ਸਾਨੂੰ ਭਾਵੇਂ 24 ਘੰਟਿਆਂ 'ਚੋਂ 1 ਘੰਟਾ ਖਾਣ ਨੂੰ ਮਿਲੇ, ਲੇਕਿਨ ਪਾਕਿਸਤਾਨ ਔਰ ਪਾਕਿਸਤਾਨ ਤੋਂ ਘੱਟ ਹੁਣ ਕੋਈ ਵੀ ਸਾਡੀ ਮੰਗ ਨਹੀਂ ਹੈ। ਔਰ ਅਲਟੀਮੇਟਲੀ ਕਾਂਗਰਸ ਨੂੰ ਵੀ ਝੁਕਣਾ ਪਿਆ, ਅੰਗਰੇਜ਼ੀ ਸਾਮਰਾਜ ਨੂੰ ਵੀ ਝੁਕਣਾ ਪਿਆ। ਇਹ ਮੈਂ ਇਸ ਗੱਲ ਨੂੰ ਇਸ ਲਈ ਬਾਰ-ਬਾਰ ਆਪਣੇ ਆਪ ਨੂੰ ਵੀ ਰਿਮਾਈਂਡ ਕਰਵਾਉਂਦਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਰੂਪ 'ਚ ਇੱਕ ਸਿਆਸੀ ਸ਼ਖਸੀਅਤ 175 ਸਾਲ ਬਾਅਦ ਲਗਭਗ ਸਿੱਖ ਰਾਜ ਜਾਣ ਤੋਂ, ਜਾਂ 100 ਤੁਸੀਂ ਉਦੋਂ ਇਹਨਾਂ 'ਚੋਂ 40 ਸਾਲ ਕੱਢ ਲਓ ਜੇ ਜੂਨ 84 ਉਹਨਾਂ ਦੀ ਸ਼ਹਾਦਤ ਦਾ ਪੀਰੀਅਡ ਹੈ, 135-40 ਸਾਲ ਬਾਅਦ ਸਾਹਮਣੇ ਆਈ, ਜਿਨ੍ਹਾਂ ਦਾ ਨਿਸ਼ਾਨਾ ਬੜਾ ਕਲੀਅਰ ਸੀ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ। ਇਸ ਮੁਲਕ ਦੇ ਵਿੱਚ ਸਿੱਖ ਗੁਲਾਮ ਨਹੀਂ ਹੋਣਗੇ, ਦੂਸਰੇ ਦਰਜੇ ਦੇ ਸ਼ਹਿਰੀ ਨਹੀਂ ਹੋਣਾ, ਅਸੀਂ ਆਪਣਾ ਜਿਹੜਾ ਹੈ ਉਹ ਆਜ਼ਾਦ ਹੋਏ ਬਿਨਾ ਸਾਡਾ, ਅਸੀਂ ਗੁਰੂ ਨੇ ਸਾਨੂੰ ਆਜ਼ਾਦੀ ਨਾਲ ਜਿਉਣਾ ਸਿਖਾਇਆ। ਹੁਣ ਇਹ ਸਭ ਤੋਂ ਵੱਡਾ ਖਤਰਾ, ਅਦਰਵਾਈਜ਼ ਇੱਕ ਫਕੀਰ ਕਿਸਮ ਦਾ ਬੰਦਾ ਜਿਨ੍ਹਾਂ ਦੇ ਕੋਲ ਕੋਈ ਦੁਨਿਆਵੀ ਤਾਕਤ ਨਹੀਂ ਹੈ, ਕੋਈ ਹਕੂਮਤ ਮਗਰ ਨਹੀਂ ਹੈ, ਕੋਈ ਫੌਜ ਨਹੀਂ ਬਣਾਈ ਹੋਈ, ਇੰਨੀ ਕਿਉਂ ਖੌਫਜ਼ਦਾ ਹੋਏ? ਕਿਉਂਕਿ ਦੁਸ਼ਮਣ ਸਿੱਖਾਂ ਦੇ ਪੋਟੈਂਸ਼ੀਅਲ ਨੂੰ ਵੀ ਸਮਝਦਾ ਹੈ। ਔਰ ਸੰਤ ਭਿੰਡਰਾਂ ਵਾਲਿਆਂ ਦੇ ਪਿੱਛੇ ਜਿਵੇਂ ਫਿਰ ਨੌਜਵਾਨੀ ਲੱਗੀ, ਅੰਮ੍ਰਿਤਧਾਰੀ ਹੋਣਾ, ਦੂਜਾ ਉਹਨਾਂ ਨੂੰ ਤਾਂ ਨਜ਼ਰ ਆਉਂਦਾ ਵੀ ਇਹ ਹੁਣ ਗੁਲਾਮੀ ਨਹੀਂ ਕਬੂਲਣਗੇ। ਔਰ ਉਹਨਾਂ ਨੇ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਕਿ ਇੱਕ ਸ਼ਾਟ ਦੇ ਵਿੱਚ ਜਿੱਥੇ ਉਹਨਾਂ ਨੇ ਅਕਾਲ ਤਖਤ, ਸੰਤ ਭਿੰਡਰਾਂ ਵਾਲੇ ਔਰ ਸਿੱਖ ਕੌਮ ਦੇ ਖਿਲਾਫ ਜੰਗ ਜਿਹੜੀ 40 ਸਾਲ ਤੋਂ ਜਾਰੀ ਹੈ, ਹੁਣ ਉਹੀ ਟ੍ਰੈਂਡ ਹਕੂਮਤਾਂ 40 ਸਾਲ 'ਚ ਇੰਦਰਾ ਗਾਂਧੀ ਤੋਂ ਮੋਦੀ ਤੱਕ ਕਿੰਨੀਆਂ 12 ਤੋਂ ਜ਼ਿਆਦਾ ਆ ਗਈਆਂ ਅੱਜ ਵੀ। ਹੁਣ ਇਹ ਜਿਹੜੀਆਂ 2 ਸੀਟਾਂ, ਹਾਲਾਂ ਜਿਵੇਂ ਮੈਂ ਰਿਪੀਟਡਲੀ ਕਹਿੰਦਾ ਵੀ ਇਹਦੇ 'ਚੋਂ ਕੁਛ ਨਹੀਂ ਨਿਕਲਣਾ ਸਿਸਟਮ 'ਚੋਂ, ਲੇਕਿਨ ਉਹਨਾਂ ਦੇ ਲਈ, ਹਕੂਮਤ ਲਈ ਇਹ ਵੱਡਾ ਖਤਰਾ ਬਣ ਗਿਆ ਵੀ ਅੱਜ ਵੀ ਪੰਜਾਬ ਦੇ ਵਿੱਚ ਇੱਕ ਪਾਸੇ ਉਹਨਾਂ ਨੇ ਆ ਲਾਂਚ ਕਰਕੇ ਇਹ ਗਾਂਧੀ ਟੋਪੀ ਵਾਲੇ ਆਮ ਆਦਮੀ ਪਾਰਟੀ B ਕਲਾਸ RSS ਦੀ ਥਰੋ ਕੀਤੀ, ਜਿਹਨੂੰ 92 ਸੀਟਾਂ ਵੀ ਦਵਾਈਆਂ, ਕਿਉਂਕਿ ਕਿਸਾਨ ਮੂਵਮੈਂਟ ਤੋਂ ਬਾਅਦ ਜਿਹੜਾ ਇੱਕ ਫੀਅਰ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਭਾਵੇਂ ਕੋਈ ਕਿਸਾਨੀ ਤਨਜ਼ੀਮ ਹੀ ਐਸੀ ਨਾ ਆ ਜਾਏ ਜਿਹੜੀ ਪੋਲੀਟੀਕਲ ਪਾਵਰ ਗ੍ਰੈਬ ਕਰੇ, ਔਰ ਕਿਵੇਂ ਉਹ ਸਾਰਿਆਂ ਨੇ ਉਹਦਾ ਬੇੜਾ ਗਰਕ ਕੀਤਾ ਰਲ ਕੇ।
ਉਹ ਸਾਰੀ ਪ੍ਰਾਪਤੀ ਦਾ ਇੱਕ ਵੱਖਰੀ ਕਹਾਣੀ ਹੈ। ਹੁਣ ਇਹੀ ਉਹਨਾਂ ਨੇ ਮੌਜੂਦਾ ਹਾਲਾਤ ਤੱਕ ਪਹੁੰਚਦੇ ਉਹਨਾਂ ਨੇ ਦੇਖਿਆ ਵੀ ਪੰਜਾਬ ਤਿਆਰ ਹੋ ਗਿਆ, ਹੁਣ ਤਾਂ ਅਸੀਂ ਬੀਜੇਪੀ ਦੀ ਸਿੱਧੀ ਵੀ ਆਪਣਾ ਅਸੈਂਬਲੀ ਚੋਣਾਂ ਤੱਕ ਪਹੁੰਚਣ ਤੋਂ ਪਹਿਲਾਂ MP ਆਪਣੇ ਔਰ ਦੂਜੇ ਅਕਾਲੀਆਂ ਨੂੰ ਵੀ ਉਹਨਾਂ ਨੇ ਠੁੱਡ ਮਾਰਤਾ। ਉਹਨਾਂ ਨੇ ਕਿਹਾ ਜੀ ਸਿੱਖ ਜਿਹੜੇ ਨੇ ਹੁਣ ਅਸੀਂ ਬੇਹਿਸ ਕਰ ਦਿੱਤੇ ਨੇ ਔਰ ਉਸ ਸਾਰੇ ਚੋਂ ਅਸੀਂ ਕੁਛ ਨਾ ਕੁਛ ਕੱਢਾਂਗੇ। ਲੇਕਿਨ ਇਹ ਭੁੱਲ ਗਏ ਕਿ ਭਾਈ ਅਕਾਲ ਪੁਰਖ ਦੀ ਵੀ ਕਲਾ ਵਾਪਰਦੀ ਹੈ, ਗੁਰੂਆਂ ਦੀ ਧਰਤੀ ਹੈ। ਤੁਸੀਂ ਇੱਥੇ ਇਸ ਧਰਤੀ ਦੇ ਉੱਤੇ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ, ਇਵੇਂ ਨਹੀਂ ਤੁਹਾਨੂੰ ਉਹ ਜਿਹੜੀ ਇਸ ਧਰਤੀ ਦੇ ਲੋਕ ਔਰ ਸਿੱਖ ਕੌਮ ਜਿਹੜੀ ਹੈ ਉਹ ਲੁੱਟਣ ਦੇਗੀ ਜੀ। ਔਰ ਪੰਜਾਬ ਬੋਲਿਆ 2 ਹਲਕਿਆਂ 'ਚ ਔਰ ਬਾਅਦ ਦੇ ਵਿੱਚ ਕਈਆਂ ਨੇ ਕਿਹਾ ਕਿ ਜੀ ਇਹ ਤਾਂ ਬੈਸਟ ਹੁੰਦਾ ਵੀ ਜਿੰਨੇ ਹੋਰ ਵੀ ਬੰਦੀ ਸਿੰਘ ਨੇ ਜਥੇਦਾਰ ਹਵਾਰਾ ਉਹਨਾਂ ਨੂੰ ਵੀ ਜੇ ਕੀਤਾ ਹੁੰਦਾ। ਅਸੀਂ ਕਿਹਾ ਜੀ ਇਹ ਤਾਂ ਆਫਟਰ ਥਾਟ ਹੈ, ਉਦੋਂ ਤਾਂ ਲੱਗਦਾ ਸੀ ਵੀ ਜ਼ਮਾਨਤਾਂ ਜ਼ਬਤ ਹੋਣਗੀਆਂ। ਹੁਣ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ, ਹਾਲਾਂਕਿ ਸਰਬਜੀਤ ਸਿੰਘ ਉਹ ਕੀ ਕਹਿੰਦੇ ਨੇ ਕੀ ਨਹੀਂ, ਪਰ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਉਹ ਇੱਕ ਆਵਾਜ਼ ਬਣ ਕੇ ਉੱਭਰੇ। ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਆਮਦ ਹੁੰਦੀ ਹੈ 10 ਕੁ ਮਹੀਨੇ ਦੇ ਪੀਰੀਅਡ 'ਚ ਜਵਾਨੀ ਪਿੱਛੇ ਲੱਗੀ, ਸਾਡਿਆਂ ਨੂੰ ਤਾਂ ਸ਼ੱਕ ਕਿ ਜੀ ਪਹਿਲਾਂ ਤਾਂ ਸਿਰ ਮੁੰਨਿਆ ਸੀ, ਹੁਣ ਕਿਵੇਂ ਆ ਗਿਆ, ਇਹ ਹੋ ਗਿਆ, ਫਲਾਣਾ ਲੈ ਆਇਆ, ਟਿਮਕਾ ਲੈ ਆਇਆ, ਜੋ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਆਮਦ ਵੇਲੇ ਵੀ ਇਨ ਵਨ ਵੇ ਔਰ ਦਾ ਅਦਰ ਕਰਦੇ ਰਹੇ ਹਾਂ। ਅੱਜ ਵੀ ਜਦੋਂ ਕੋਈ ਕੰਮ ਕਰਨ ਲੱਗਦਾ ਹੈ ਉਸ ਦਾ ਅਸੀਂ ਸ਼ੁਰੂ ਕਰ ਲੈਂਦੇ ਹਾਂ, ਉਹਦਾ ਪਹਿਲਾਂ ਹੀ ਸ਼ਜਰਾ ਫੋਰਨਾ ਸ਼ੁਰੂ ਕਰ ਦਿੰਦੇ। ਜਿਵੇਂ ਅੱਜ ਕੋ ਪੰਜਾਬੀ ਵਲੌਗ ਵਾਲਾ ਉਹ ਕਹਿ ਰਿਹਾ ਸੀ ਕਿ ਜੀ ਜੇ ਕੋਈ ਚੰਗਾ ਕੰਮ ਦਾ ਸੁਝਾਅ ਦੇ, ਕਹਿਣਗੇ ਜੀ ਇਹ ਤਾਂ ਜਦੋਂ ਨਿਆਣਾ ਸੀ ਇਹਨੇ ਤਾਂ ਬੱਟਾ ਮਾਰ ਕੇ ਫਲਾਣਾ ਬਿਜਲੀ ਦਾ ਬਲਬ ਤੋੜਿਆ ਸੀ। ਕਿ ਭਾਈ ਤੁਸੀਂ ਉਹਦੀ ਗੱਲ ਸੁਣੋ, ਉਹ ਕੀ ਕਹਿੰਦਾ ਹੈ, ਉਹਦਾ ਕੱਢ ਲੈਂਦੇ ਹੋ ਤੁਸੀਂ ਸਾਰਾ ਪਾਰਟ। ਸੋ ਉਹ ਹੁਣ ਇਹ ਜਿਹੜੀਆਂ ਸਦੀਆਂ ਤੋਂ ਕਮਜ਼ੋਰੀਆਂ ਕਲਚਰ ਦੀਆਂ ਨਾਲ ਤੁਰੀਆਂ ਹੋਈਆਂ ਨੇ ਇਹ ਵੀ ਨਾਲ ਨਾਲ ਰਹਿਣੀਆਂ ਨੇ। ਪਰ ਜਦੋਂ ਪੰਜਾਬ ਬੋਲਿਆ ਫਿਰ ਇਹ ਹੋਇਆ ਕਿ ਜੀ ਕਿਵੇਂ ਰੋਕਿਆ ਜਾਏ, ਸਹੁੰ ਨਾ ਚੁੱਕ ਸਕੇ ਕਿ ਉਹਨੂੰ ਵੀ ਲੈ ਕੇ ਕਿ ਜੀ ਚੁੱਕੇਗਾ ਅੰਦਰ ਚੁੱਕੇ, ਫਿਰ ਹੋਇਆ ਜੀ ਚੁੱਕ ਲਈ ਸਹੁੰ। ਫਿਰ ਉਹਨਾਂ ਦੀ ਮਾਤਾ ਰਾਹੀਂ ਬਿਆਨ ਆ ਗਿਆ ਕਿ ਜੀ ਉਹ ਤਾਂ ਚਾਹੁੰਦਾ ਹੀ ਨਹੀਂ ਖਾਲਸਾ। ਹੁਣ ਉਹਦਾ ਜਦੋਂ ਜਵਾਬ ਅੰਮ੍ਰਿਤਪਾਲ ਸਿੰਘ ਨੇ ਇੰਨੇ ਸਖਤ ਅੰਦਾਜ਼ ਦੇ ਵਿੱਚ ਦਿੱਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਪੀਰੀਅਡ ਦੀ ਘਟਨਾ ਨੂੰ ਕੋਟ ਕੀਤਾ ਕਿ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਇਹ ਕਿਹਾ ਸੀ ਵੀ ਮੇਰਾ ਪੁੱਤਰ ਸਿੱਖ ਨਹੀਂ ਹੈ, ਤੇ ਉਹਨੇ ਅੱਗੋਂ ਜਲਾਦਾਂ ਨੂੰ ਕਿਹਾ ਸੀ ਵੀ ਮੇਰਾ ਸਿਰ ਕਲਮ ਕਰੋ ਪਹਿਲੇ, ਮੈਂ ਸਿੱਖ ਹਾਂ, ਇਹ ਮੇਰੀ ਮਾਂ ਨਹੀਂ ਹੈ, ਝੂਠ ਬੋਲਦੀ, ਪਤਾ ਨਹੀਂ ਕਿਹੜੀ ਬੁੱਢੜੀ ਆ ਗਈ ਹੈ, ਨਹੀਂ ਮੇਰੀ ਮਾਂ। ਹੁਣ ਇਹ ਜਦੋਂ ਉਹਨਾਂ ਨੇ ਰਿਜ਼ੋਲਵ ਦੇਖਿਆ ਫਿਰ ਅਸੀਂ ਦੇਖਦੇ ਹਾਂ ਵੀ ਕਨਫਿਊਜ਼ਨ ਤਾਂ ਪੈਦਾ ਕਰ ਰਹੇ ਨੇ। ਜੋ ਰੋਡੇ ਪਿੰਡ ਦੇ ਵਿੱਚ ਹੋਇਆ ਉੱਥੇ ਉਹ ਜਿਹੜਾ ਉਹ ਭਾਈ ਜਸਬੀਰ ਸਿੰਘ ਰੋਡੇ ਨੂੰ ਵੀ ਔਰ ਦੂਸਰੇ ਵੀ ਜਿਹੜਾ ਵਿੱਚ ਵਿਚਾਲਾ ਕਰਨ ਵਾਲਾ ਸਾਰਾ ਕੰਮ ਹੈ ਰਾਜਦੇਵ ਸਿੰਘ ਬਰਨਾਲਾ ਜਿਹੜਾ 22-24 ਮੀਟਿੰਗਾਂ ਜਿਹਨੇ ਕੀਤੀਆਂ ਹੋਈਆਂ ਨੇ, ਮੈਂ ਉਸ ਪਾਸੇ ਨਹੀਂ ਜਾਵਾਂਗਾ। ਉਹ ਕਨਫਿਊਜ਼ਨ ਆਪਣੀ ਥਾਂ ਤੇ। ਇੱਧਰੋਂ ਬਾਦਲ ਅਕਾਲੀ ਦਲ ਦੇ ਵਿੱਚੋਂ ਜਿਹੜੇ ਉਹ ਸੋ ਕਾਲਡ ਬਾਗੀ ਖੜੇ ਕੀਤੇ ਨੇ ਉਹਨਾਂ ਨੂੰ ਕਿਵੇਂ ਮੀਡੀਆ ਨੇ ਚੱਕਿਆ। ਫਿਰ ਬਾਦਲ ਨੇ ਆਪਣੀ ਉਹ ਕੋਰ ਕਮੇਟੀ ਭੰਗ ਕਰਤੀ ਹੈ, ਉਹੀ 4-5 ਬਿਠਾਏ ਹੋਏ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਔਰ ਦਲਜੀਤ ਸਿੰਘ ਚੀਮਾ ਔਰ ਹਰਚਰਨ ਬੈਂਸ ਔਰ ਉਹ ਦੂਜੇ। ਸੋ ਇੱਧਰ ਅਕਾਲੀ ਦਲ ਨੂੰ ਚਿੱਤ ਕਰਨ ਦੀ ਲਾਈਨ। ਹੁਣ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਕ ਆਵਾਜ਼ ਨਿਕਲ ਰਹੀ ਹੈ ਕਿ ਵੀ ਜਦੋਂ ਵੀ ਹੁਣ ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ 'ਚ ਚੈਲੰਜ ਕਰਤਾ ਆਪਣੀ ਉਹ ਸਾਰੇ ਨੂੰ ਜਿਹੜੀ NSA ਲਾਇਆ ਹੋਇਆ ਔਰ ਸਮ ਪੋਸੀਬਿਲਿਟੀ ਹੋ ਸਕਦੀ ਹੈ ਕਿ ਬਈ ਕੋਈ ਰਾਹਤ ਮਿਲ ਜਾਏ ਕਿਉਂਕਿ ਹੈ ਤਾਂ ਕੁਝ ਵੀ ਨਹੀਂ ਹੈ। ਔਰ ਜਦੋਂ ਜੇ ਤੁਸੀਂ ਦੇਸ਼ ਵਿਰੋਧੀ ਕਹਿ ਰਹੇ ਹੋ ਤਾਂ ਉਸੇ ਦੇਸ਼ ਦੇ ਸੰਵਿਧਾਨ ਦੀ ਉਹ ਸਹੁੰ ਚੁੱਕ ਲੈਂਦਾ ਹੈ, ਉਹਦਾ ਕਲੌਜ਼ ਖਤਮ ਹੋ ਜਾਂਦਾ। ਹੁਣ ਅੱਜ ਜਿਹੜੀ ਖਬਰ ਮੇਨਲੀ ਇਹ ਹੈ ਕਿ ਭਾਈ ਕਿਸੇ ਵਿਕਰਮਜੀਤ ਸਿੰਘ ਨਾਂ ਦੇ ਬੰਦੇ ਨੇ ਇਲੈਕਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਉਹ ਚੈਲੰਜ ਕੀਤੀ ਹੈ ਚੋਣ ਭਾਈ ਅੰਮ੍ਰਿਤਪਾਲ ਸਿੰਘ ਦੀ। ਉਹਦੇ 'ਚ ਉਹਨਾਂ ਨੇ ਜਿਹੜਾ ਇਹ ਇਲਜ਼ਾਮ ਲਾਏ ਨੇ ਕਿ ਵਾਇਲੇਸ਼ਨ ਕੀਤੀ ਹੈ ਇਲੈਕਸ਼ਨ ਐਕਸਪੈਂਡੀਚਰ ਰੂਲਸ ਦੀ, ਜਿਸ ਦੇ ਵਿੱਚ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਕਿ ਵੋਟਰ ਸਲਿੱਪਸ 'ਤੇ ਕਿੰਨੇ ਖਰਚ ਆਇਆ, ਪਬਲਿਕ ਮੀਟਿੰਗ 'ਚ ਕਿੰਨਾ ਆਇਆ, ਵਹੀਕਲਸ 'ਤੇ ਕਿੰਨਾ ਆਇਆ, ਸੋਸ਼ਲ ਮੀਡੀਆ 'ਤੇ ਕਿੰਨਾ ਆਇਆ, ਪੇਡ ਨਿਊਜ਼ 'ਤੇ ਕਿੰਨਾ ਆਇਆ। ਹੁਣ ਇੱਕ ਪਾਸੇ ਗੱਲ ਤਾਂ ਚੈਲੰਜ ਕਰਾਉਣ ਦੀ ਹੈ, ਫਿਰ ਦੂਸਰਾ ਨਾਲ ਜਿਹੜਾ ਮੋਰ ਖਤਰਨਾਕ ਹੈ ਜਿਸ ਨੂੰ ਆਧਾਰ ਬਣਾ ਕੇ ਉਹਨਾਂ ਦੀ ਇਲੈਕਸ਼ਨ ਸੈਟ ਅਸਾਈਡ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀਆਂ ਨੇ ਪ੍ਰੈਕਟਿਸਿਸ ਉਹਨਾਂ ਨੇ ਕੀਤੀਆਂ ਬਾਈ ਸੀਕਿੰਗ ਵੋਟਸ ਔਨ ਰਿਲੀਜੀਅਸ ਗਰਾਊਂਡਸ
ਐਂਡ ਯੂਜ਼ਿੰਗ ਰਿਲੀਜੀਅਸ ਪਲੇਸਿਸ ਫਾਰ ਕੈਂਪੇਨ ਪਰਪਸਿਸ ਕਿ ਗੁਰਦੁਆਰਿਆਂ 'ਚੋਂ ਕੈਂਪੇਨ ਹੋਇਆ ਔਰ ਧਰਮ ਦੇ ਨਾਂ ਥੱਲੇ ਵੋਟਾਂ ਮੰਗੀਆਂ ਗਈਆਂ। ਜੀ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਖਡੂਰ ਸਾਹਿਬ ਹਲਕੇ ਦੀ ਵੋਟਿੰਗ ਦਾ ਸ਼ੁਰੂ ਹੋਇਆ, ਗੁਰਦੁਆਰਿਆਂ 'ਚ ਸੇ ਇਕੱਠੇ ਹੋਏ ਉਹਨਾਂ ਦੇ ਹਲਕੇ 'ਚੋਂ, ਜਾਂ ਬੀਬੀ ਪਰਮਜੀਤ ਕੌਰ ਜਾਂ ਉਹਨਾਂ ਦੇ ਪੇਰੈਂਟਸ ਕਿ ਭਾਈ ਅਸੀਂ ਹੋਣਾ। ਹੁਣ ਹਿੰਦੂ ਮੰਦਰਾਂ 'ਚੋਂ ਪੂਜਾ ਕਰਕੇ ਮੋਦੀ ਬੈਠ ਕੇ ਵਿਸ਼ਨੂੰ ਦਾ ਅਵਤਾਰ ਬਣ ਜਾਏ, ਉਹ ਸਭ ਕਬੂਲ ਹੈ। ਹੁਣ ਮੈਂ ਇਹ ਦੇਖ ਰਿਹਾ ਵੀ ਜੇ ਏਜੰਸੀਆਂ ਨੂੰ ਇਹ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈ ਉਹ ਰਿਹਾਈ ਵੀ NSA ਟੁੱਟਣ ਤੱਕ ਗੱਲ ਜਾ ਸਕਦੀ ਹੈ, ਉਹਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਨਹੀਂ ਕੀਤੀ, ਜਿਹੜੇ ਭਾਵੇਂ ਵਿਚੋਲਾ ਵਿੱਚ ਪਾਇਆ ਹੋਇਆ ਉਹਦੇ ਰਾਹੀਂ ਵੀ ਸਾਰਾ ਪਾਰਟ, ਤੇ ਫਿਰ ਇਹ ਹੋਏਗਾ ਕਿ ਵੀ ਉਹਨੂੰ ਜਿਹੜਾ ਉਹ ਸਟਿਪ ਕਰ ਦਿਓ ਆਫ ਦਾ ਐਮਪੀਸ਼ਿਪ। ਉਹ ਬੜਾ ਵਧੀਆ ਆਧਾਰ ਦੇ ਥੱਲੇ ਉਹਨਾਂ ਨੇ ਆਲਟਰਨੇਟ ਸਾਜ਼ਿਸ਼ ਉੱਥੋਂ ਤੱਕ ਪਹੁੰਚ ਗਏ ਨੇ ਕਿ ਭਾਈ ਉਹਨਾਂ ਨੂੰ ਜਿਹੜਾ ਅਸੀਂ ਮੈਂਬਰੀ ਤੋਂ ਕੱਢ ਦਈਏ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਸ ਸਾਰੇ 'ਚੋਂ ਦੂਜੇ ਪਾਸੇ ਉਹ ਭੰਬਲ ਭੂਸਾ ਬਰਾਬਰ ਜਾਰੀ ਹੈ ਕਿ ਜੀ ਰੋਡੇ ਮੀਟਿੰਗ ਹੋ ਗਈ, ਉਹਨੇ ਇਹ ਕਿਹਾ, ਬਾਗੀਆਂ ਨੇ ਇਹ ਕਿਹਾ, ਹੁਣ ਨਵੇਂ ਦਾ ਪ੍ਰਧਾਨ ਜਸਬੀਰ ਸਿੰਘ ਰੋਡੇ ਨੂੰ ਬਣਾ ਦਿਓ, ਜਥੇਦਾਰ ਰਣਜੀਤ ਸਿੰਘ ਨੂੰ ਬਣਾ ਦਿਓ, ਉਹ ਤਾਂ ਕਿ ਭੰਬਲ ਭੂਸਾ ਜਦੋਂ ਹੁੰਦਾ ਹੈ ਤੇ ਫਿਰ ਇੱਕ ਵੱਡਾ ਹਿੱਸਾ ਉਹ ਬੇਦਲ ਹੋ ਜਾਂਦਾ ਕਿ ਵੀ ਨਹੀਂ ਇੱਥੋਂ ਕੁਛ ਕੱਢਣ ਪਾਉਣ ਵਾਲਾ ਨਹੀਂ ਹੈ। ਔਰ ਜਿੱਥੋਂ ਤੱਕ ਬਾਕੀਆਂ ਦਾ ਤਾਲੁਕ ਹੈ, ਉਹ ਅਕਾਲੀ ਬਾਦਲ ਕੇ ਜਾਂ ਸੁਖਬੀਰ ਬਾਦਲ ਜਾਂ ਦੂਜੇ, ਉਹ ਤਾਂ ਏਜੰਸੀਆਂ ਨੇ ਉਹਨਾਂ ਦੀਆਂ ਏਡੀਆਂ ਫਾਈਲਾਂ ਬਣਾਈਆਂ ਹੋਈਆਂ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਕਦੋਂ ਕਿੱਥੇ ਜਿਹੜਾ ਹੈ ਉਹ ਕੀ ਦਿਖਾਣਾ ਹੈ ਔਰ ਕਿੱਥੇ ਕਿੰਨੇ ਕੁ ਜੋਗੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।